ਉਹ ਜ਼ਮੀਨਾਂ ਖੋਹਣਾ ਰਹੇ ਨੇ, ਅਸੀਂ ਜ਼ਮੀਨਾਂ ਮੰਗਦੇ ਹਾਂ। ਇਹ ਸਾਡੀ ਲੋੜ ਹੈ ਕਿਉਂਕਿ ਸਾਡੀ ਰੋਟੀ ਹੀ ਇਹਦੇ ਵਿੱਚ ਹੈ। ਤੁਸੀਂ ਲੈਂਡ ਪਾਲਿਸੀ ਨੂੰ ਵਿਕਾਸ ਕਹਿੰਦੇ ਹੋ, ਤੁਸੀਂ ਇਹ ਭਾਰਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਨੂੰ ਵਿਕਾਸ ਕਹਿੰਦੇ ਹੋ, ਤੁਸੀਂ ਜਿਹੜੇ ਡੰਪ ਬਣਾ ਰਹੇ ਹੋ ਉਹਨਾਂ ਨੂੰ ਵਿਕਾਸ ਕਹਿੰਦੇ ਹੋ, ਤੁਸੀਂ ਸਮਾਰਟ ਸ਼ਹਿਰਾਂ ਨੂੰ ਵਿਕਾਸ ਕਹਿੰਦੇ ਹੋ। ਜਦੋਂ ਬੁਨਿਆਦ ਸਾਡੀ ਜ਼ਮੀਨ ਹੈ, ਰੋਟੀ ਸਾਡੀ ਜ਼ਮੀਨ ਹੈ, ਬੱਚਿਆਂ ਦਾ ਭਵਿੱਖ ਸਾਡੇ ਜ਼ਮੀਨ ਹੈ, ਅਸੀਂ ਜ਼ਮੀਨਾਂ ਲੈਣਾ ਚਾਹੁੰਦੇ ਆ। ਅਸੀਂ ਦਸਾਂ ਦੋਹਾਂ ਦੀ ਕਿਰਤ ਕਰਕੇ ਆਪਣੇ ਬੱਚੇ ਪਾਲਣਾ ਚਾਹੁੰਦੇ ਆ। ਜਦੋਂ ਭਰਾਵਾਂ ਨੇ ਭਰਾਵਾਂ ਨਾਲੋਂ ਵੱਡ ਹੁੰਦੀ ਹੈ ਉਦੋਂ ਵੱਟਾਂ ਪਿੱਛੇ ਕਤਲ ਹੋ ਜਾਂਦੇ ਨੇ, 2 ਗਿੱਠ ਜ਼ਮੀਨ ਪਿੱਛੇ ਇੱਕ ਦੂਜੇ ਨੂੰ ਕਤਲ ਕਰ ਦਿੰਦੇ ਆ। ਇਸ ਕਰਕੇ ਜ਼ਮੀਨਾਂ ਦੀ ਲੜਾਈ ਸਿਰ ਮੰਗਦੀ ਹੈ। ਕਿਸੇ ਵੀ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਕਦੇ ਲਿਖਿਆ ਨਹੀਂ, ਤੁਸੀਂ ਪੜ੍ਹੋਗੇ ਕਿ ਜ਼ਮੀਨਾਂ ਦੀ ਕਹਾਣੀ ਵੰਡ ਖਤਮ ਕਰਾਂਗੇ। ਤੁਸੀਂ ਕਦੇ ਨਹੀਂ ਸੋਚਿਆ ਵੀ ਇੱਕ ਗਰੀਬ ਮਜ਼ਦੂਰ ਜਿੱਥੇ ਰੋਟੀ ਲਾਉਂਦਾ ਉਹਦੇ ਚੁੱਲ੍ਹੇ ਤੇ ਉਹਦੇ ਪਸ਼ੂ ਨੇ, ਉਹਦੇ ਪੈਣ ਨੂੰ ਥਾਂ ਨਹੀਂ। ਜਦੋਂ ਰਿਸ਼ਤੇਦਾਰ ਭੈਣ ਭਰਾ ਆ ਜਾਂਦਾ ਤਾਂ ਦੂਜੇ ਘਰੇ ਘਰ ਮੰਗਣਾ, ਮੰਜਾ ਮੰਗਣਾ ਪੈਂਦਾ ਤੇ ਉਹ ਥਾਂ ਮੰਗਣੀ ਪੈਂਦੀ ਹੈ ਕਿ ਇਹ ਜ਼ਮੀਨਾਂ ਕਿਸਾਨਾਂ ਦੀ ਮਰਜ਼ੀ ਤੋਂ ਨਹੀਂ ਲਈਆਂ ਜਾਣਗੀਆਂ। ਕੌਣ ਕਹਿੰਦਾ ਤੁਸੀਂ ਕਰਜ਼ਾ ਨਹੀਂ ਲੈ ਸਕਦੇ? ਕੌਣ ਕਹਿੰਦਾ ਤੁਸੀਂ ਵੇਚ ਨਹੀਂ ਸਕਦੇ? ਤੁਸੀਂ ਵੇਚ ਵੀ ਸਕਦੇ ਹੋ, ਕਰਜ਼ਾ ਵੀ ਲੈ ਸਕਦੇ ਹੋ। ਪਰ ਤੁਹਾਡਾ ਜਿਹੜਾ ਡਰਾਫਟ ਹੈ ਉਹ ਤਾਂ ਪ੍ਰੈਸ ਨੇ ਲੋਕਾਂ ਦੇ ਸਾਹਮਣੇ ਨੰਗਾ ਕਰਤਾ। ਅੱਜ ਦੀ ਰੈਲੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪਿਛਲੇ ਮਹੀਨਿਆਂ 'ਚ ਹੋਏ ਜ਼ਬਰ ਦੇ ਸੰਬੰਧ 'ਚ ਹੈ। ਉਹਨਾਂ ਦੇ ਬੰਦੇ ਜੇਲ੍ਹਾਂ 'ਚ ਬੰਦ ਨੇ, ਉਹਨਾਂ ਨੂੰ ਛਡਾਉਣ ਦੇ ਸੰਬੰਧ 'ਚ ਹੈ। ਭਲਾ ਐਡਾ ਕਿਹੜਾ ਜੁਰਮ ਉਹਨਾਂ ਨੇ ਕੀਤਾ ਹੈ ਜਿਹਦੇ ਨਾਲ ਸਰਕਾਰ ਨੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਤਾ? ਬਈ ਇੱਕ ਪ੍ਰੋਗਰਾਮ ਹੋ ਰਿਹਾ ਸੀ, ਇੰਨੀ ਗੱਲ ਹੀ ਕਹੀ ਹੈ ਉਹਨਾਂ ਨੇ ਕਿ ਆ ਜਿਹੜੀ ਜੀਂਦ ਦੇ ਰਾਜੇ ਦੀ ਬੇਜ਼ਮੀਨੀ ਬੇਨਾਮੀ ਜ਼ਮੀਨ ਇੱਥੇ ਪਈ ਹੈ ਖੇੜੀ ਦੇ ਵਿੱਚ, ਸੰਗਰੂਰ ਦੇ ਬੀੜ ਦੇ ਵਿੱਚ, ਉੱਥੇ ਅਸੀਂ ਖੇਤੀ ਕਰਨਾ ਚਾਹੁੰਦੇ ਹਾਂ, ਉਹ ਸਾਨੂੰ ਦਿੱਤੀ ਜਾਵੇ। ਭਲਾ ਇਹ ਮੰਗ ਕਰਨੀ ਉਹਨਾਂ ਦੀ ਨਜਾਇਜ਼ ਕਿਵੇਂ ਹੈ? ਹੁਣ ਤੁਸੀਂ ਦੇਖੋਗੇ ਵੀ ਗੱਲ ਤਾਂ ਇਹ ਹੈਗੀ ਜਾਇਜ਼, ਕਿਉਂਕਿ ਤੁਹਾਡੇ ਖੇਤੀ ਮਾਡਲ ਨੇ ਖੇਤ ਮਜ਼ਦੂਰਾਂ ਨੂੰ ਖੇਤਾਂ ਚੋਂ ਤਾਂ ਪਹਿਲੇ ਹੀ ਕੱਢਿਆ ਹੋਇਆ, ਹੋਰ ਤੁਸੀਂ ਉਹਨਾਂ ਨੂੰ ਕਿਤੇ ਕੰਮ ਨਹੀਂ ਦੇ ਸਕੇ। ਉਹ ਬੇਰੁਜ਼ਗਾਰ ਸ਼ਹਿਰਾਂ ਦੇ ਵਿੱਚੋਂ ਘਰਾਂ ਨੂੰ ਮੁੜਾਉਂਦੇ ਨੇ। ਜਨਤਕ ਵੰਡ ਪ੍ਰਣਾਲੀ ਤੁਸੀਂ ਉਹਨਾਂ ਦੀ ਸਹੀ ਤਰੀਕੇ ਨਾਲ ਨਹੀਂ ਦੇ ਰਹੇ। ਮਨਰੇਗਾ ਦੇ ਵਿੱਚ ਕੰਮ ਉਹਨਾਂ ਨੂੰ ਨਹੀਂ ਕਿਤੇ ਮਿਲ ਰਿਹਾ। ਉਹ ਖੇਤ ਮਜ਼ਦੂਰ ਨੇ, ਖੇਤਾਂ ਜੋਗੇ ਨੇ, ਖੇਤਾਂ 'ਚ ਕੰਮ ਕਰਨਾ ਚਾਹੁੰਦੇ ਨੇ। ਉਹ ਖੇਤੀ ਵਾਲੀ ਜ਼ਮੀਨ ਤੁਸੀਂ ਉਹਨਾਂ ਨੂੰ ਦੇ ਨਹੀਂ ਰਹੇ ਤੇ ਉਹਦੇ ਤੇ ਤੁਸੀਂ ਐਡਾ ਜ਼ਬਰ ਢਾ। ਹੁਣ ਗੱਲ ਇਹ ਐਦਾ ਬਹੁਤ ਛੋਟੀ ਹੈ, ਪਰ ਇਹ ਗੱਲ ਕਿੱਡੀ ਵੱਡੀ ਹੈ। ਦੇਖੋ ਸਾਥੀਓ, ਇਤਿਹਾਸ ਨੂੰ ਪੁੱਛ ਲਓ। ਤੁਸੀਂ ਜਨਤਕ ਵੰਡ ਪ੍ਰਣਾਲੀ ਦਾ ਰਾਸ਼ਨ ਮੰਗ ਲਓ, ਤੁਸੀਂ ਕਰਜ਼ਾ ਮਾਫੀ ਮੰਗ ਲਓ, ਤੁਸੀਂ ਸਗਨ ਸਕੀਮ ਮੰਗ ਲਓ, ਤੁਸੀਂ ਬੁਢਾਪਾ ਪੈਨਸ਼ਨ ਮੰਗ ਲਓ, ਤੁਸੀਂ ਬਿਜਲੀ ਮਾਫੀ ਦੀ ਮੰਗ ਲਓ, MSP ਦੀ ਗਰੰਟੀ ਦੀ ਮੰਗ ਕਰ ਲਓ, ਇਹ ਬਰਦਾਸ਼ਤ ਕਰਨਗੇ। ਪਰ ਜਦੋਂ ਤੁਸੀਂ ਕਹੋਗੇ ਵੀ ਜ਼ਮੀਨਾਂ ਦੀ ਕਾਣੀ ਵੰਡ ਖਤਮ ਕਰ ਦਿਓ ਤੇ 17 ਏਕੜ ਦਾ ਸੀਲਿੰਗ ਐਕਟ ਲਾਗੂ ਕਰ ਦਿਓ, ਵਾਧੂ ਪਈਆਂ ਜ਼ਮੀਨਾਂ ਖੇਤ ਮਜ਼ਦੂਰਾਂ ਨੂੰ ਦੇ ਦਿਓ ਤੇ ਥੋੜ ਜ਼ਮੀਨੇ ਕਿਸਾਨਾਂ ਨੂੰ, ਆਪਦੇ ਪਰਿਵਾਰਾਂ ਨੂੰ ਪਾਲਣ ਜੋਗੀਆਂ ਜ਼ਮੀਨਾਂ ਦੇ ਦਿਓ। ਜਦੋਂ ਤੁਸੀਂ ਇਸ ਮੰਗ ਤੇ ਆਓਗੇ ਉਦੋਂ ਤਾਂ ਫਿਰ ਕਤਲੇਆਮ ਤੁਹਾਡਾ ਕਰੂਗੀ ਸਰਕਾਰ, ਕਿਉਂਕਿ ਸਾਡਾ ਇਹ ਬੁਨਿਆਦੀ ਹੱਲ ਹੈ। ਜਦੋਂ ਬੁਨਿਆਦ ਸਾਡੀ ਜ਼ਮੀਨ ਹੈ, ਰੋਟੀ ਸਾਡੀ ਜ਼ਮੀਨ ਹੈ, ਬੱਚਿਆਂ ਦਾ ਭਵਿੱਖ ਸਾਡੇ ਜ਼ਮੀਨ ਹੈ, ਅਸੀਂ ਜ਼ਮੀਨਾਂ ਲੈਣਾ ਚਾਹੁੰਦੇ ਆ। ਅਸੀਂ ਦਸਾਂ ਦੋਹਾਂ ਦੀ ਕਿਰਤ ਕਰਕੇ ਆਪਦੇ ਬੱਚੇ ਪਾਲਣਾ ਚਾਹੁੰਦੇ ਆ। ਤੁਸੀਂ ਸਾਡੇ ਚੁੱਲ੍ਹੇ ਠੰਡੇ ਕਰਨੇ ਚਾਹੁੰਦੇ ਹੋ, ਤੁਸੀਂ ਸਾਡੀਆਂ ਜ਼ਮੀਨਾਂ ਖੋ ਕੇ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੇ ਹੋ, ਤੁਸੀਂ ਲੈਂਡ ਸੀਲਿੰਗ ਪਾਲਿਸੀ ਨੂੰ ਵਿਕਾਸ ਕਹਿੰਦੇ ਹੋ, ਤੁਸੀਂ ਇਹ ਭਾਰਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਨੂੰ ਵਿਕਾਸ ਕਹਿੰਦੇ ਹੋ, ਤੁਸੀਂ ਜਿਹੜੇ ਡੰਪ ਬਣਾ ਰਹੇ ਹੋ ਉਹਨਾਂ ਨੂੰ ਵਿਕਾਸ ਕਹਿੰਦੇ ਹੋ, ਤੁਸੀਂ ਸਮਾਰਟ ਸ਼ਹਿਰਾਂ ਨੂੰ ਵਿਕਾਸ ਕਹਿੰਦੇ ਹੋ, ਤੁਸੀਂ ਟ੍ਰਾਈਡੈਂਟ ਵਰਗਿਆਂ ਨੂੰ ਤੇ ਗੋਬਿੰਦਪੁਰੇ ਵਰਗ ਦੇ
ਜਿਹੜੇ ਪਿੱਛੇ ਲਈਆਂ ਜ਼ਮੀਨਾਂ ਨੇ ਤੁਸੀਂ ਉਹਨਾਂ ਨੂੰ ਵਿਕਾਸ ਕਹਿੰਦੇ ਹੋ। ਸਾਡਾ ਵਿਕਾਸ ਨਹੀਂ ਹੈ। ਇਸ ਕਰਕੇ ਪਾਲਿਸੀ ਟਕਰਾਉਂਦੀ ਹੈ। ਸਾਡੀ ਲੋੜ ਕੁਝ ਹੋਰ ਹੈ। ਸਾਡਾ ਵਿਕਾਸ ਕਿਸੇ ਹੋਰ ਗੱਲ ਨਾਲ ਹੋਣਾ ਹੈ, ਪਰ ਇਹ ਸਾਡੇ ਵਿਕਾਸ ਨੂੰ ਵਿਕਾਸ ਕਰਨਾ ਨਹੀਂ ਚਾਹੁੰਦੇ। ਇਸ ਕਰਕੇ ਇਹ ਸਬਕ ਸਿਖਾਉਣਾ ਚਾਹੁੰਦੇ ਨੇ ਕਿ ਜ਼ਮੀਨ ਪ੍ਰਾਪਤੀ ਵਾਲਿਓ, ਐਦੂ ਹੇਠਾਂ ਐਦੂ ਪਿੱਛੇ ਹਟ ਕੇ ਜਿਹੜੀਆਂ ਮਰਜ਼ੀ ਮੰਗਾਂ ਤੇ ਲੜੀ ਚਲੋ। ਮੰਗ ਲਓ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ, ਦੇ ਦਿਆਂਗੇ ਤੁਹਾਨੂੰ, ਪਰ ਜੇ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਬਣ ਕੇ ਖੇਤੀ ਕਰਨਾ ਚਾਹੁੰਦੇ ਹੋ, ਇਹ ਗੱਲ ਸਾਨੂੰ ਬਰਦਾਸ਼ਤ ਨਹੀਂ ਹੋਣੀ। ਕਿਉਂਕਿ ਜ਼ਮੀਨਾਂ ਦੀ ਲੜਾਈ ਦੇ ਵਿੱਚ ਇਤਿਹਾਸ ਗਵਾਹ ਹੈ। ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦੀ ਲੜੀ, ਚਾਚਾ ਜੀਤ ਨੇ ਲੜੀ, ਦੁੱਲੇ ਭੱਟੀ ਨੇ ਲੜੀ, ਤੇ ਪੈਪਸੂ ਮਜਾਰਾ ਲਹਿਰ ਦੇ ਲੋਕਾਂ ਨੇ ਲੜਾਈ ਲੜੀ ਹੈ। ਉਹ ਚੱਕ ਅਲੀ ਸ਼ੇਖ ਦੇ ਪ੍ਰਿਥੀ ਸਿੰਘ ਦਾ ਕਤਲ ਵੀ ਜ਼ਮੀਨਾਂ ਦੇ ਮਸਲੇ ਤੇ ਹੋਇਆ ਹੈ। ਸਾਧੂ ਸਿੰਘ ਬਹੁਤਾਸੂਪੁਰਾ ਦੀ ਤਹਾਦਤ ਵੀ ਜ਼ਮੀਨਾਂ ਦੇ ਮਸਲੇ ਦੀ ਹੋਈ ਹੈ। ਬਾਈ ਸਰਜੀਤ ਸਿੰਘ ਆ ਜਿਹੜਾ ਹਮੀਦੀ, ਉਹਦਾ ਸ਼ਹਾਦਤ ਵੀ ਇਹ ਗੋਬਿੰਦਪੁਰੇ ਵਾਲੀ ਜ਼ਮੀਨਾਂ ਦੇ ਮਸਲੇ ਤੇ ਹੋਇਆ। ਇਸ ਕਰਕੇ ਜਦੋਂ ਭਾਈਆਂ ਦੇ ਭਾਈਆਂ ਵਿੱਚ ਵੰਡ ਪੈਂਦੀ ਹੈ, ਜਦੋਂ ਭਰਾਵਾਂ ਨੇ ਭਰਾਵਾਂ ਨਾਲੋਂ ਵੰਡ ਹੁੰਦੀ ਹੈ, ਉਦੋਂ ਵੱਟਾਂ ਪਿੱਛੇ ਕਤਲ ਹੋ ਜਾਂਦੇ ਨੇ। 2 ਗਿੱਠ ਜ਼ਮੀਨ ਪਿੱਛੇ ਇੱਕ ਦੂਜੇ ਨੂੰ ਕਤਲ ਕਰ ਦਿੰਦੇ ਆ। ਇਸ ਕਰਕੇ ਜ਼ਮੀਨਾਂ ਦੀ ਲੜਾਈ ਸਿਰ ਮੰਗਦੀ ਹੈ। ਇਹ ਸਿਰ ਦੇਣੇ ਪੈਣੇ, ਕਿਉਂਕਿ ਜ਼ਮੀਨਾਂ ਬਗੈਰ ਸਾਡਾ ਸਰਨਾ ਨਹੀਂ। ਉਹ ਜ਼ਮੀਨਾਂ ਖੋਹਣ ਆ ਰਹੇ ਨੇ, ਅਸੀਂ ਜ਼ਮੀਨਾਂ ਮੰਗਦੇ ਹਾਂ। ਇਹ ਸਾਡੀ ਲੋੜ ਹੈ, ਕਿਉਂਕਿ ਸਾਡੀ ਰੋਟੀ ਹੀ ਇਹਦੇ ਵਿੱਚ ਹੈ, ਜ਼ਮੀਨਾਂ ਦੇ ਵਿੱਚ ਹੈ। ਜਿਸ ਗੱਲ ਨੂੰ ਉਹ ਵਿਕਾਸ ਕਹਿ ਰਹੇ ਨੇ, ਉਹ ਸਾਡਾ ਵਿਕਾਸ ਨਹੀਂ ਹੈ। ਲੈਂਡ ਸੀਲਿੰਗ ਪਾਲਿਸੀ ਜਿਹੜੀ ਆ ਰਹੀ ਹੈ, ਲੈਂਡ ਪੂਲਿੰਗ ਪਾਲਿਸੀ, ਜਿਹੜੀ ਜ਼ਮੀਨਾਂ ਅਕੈਰ ਦੀ ਪਾਲਿਸੀ ਆ ਰਹੀ ਹੈ, ਇਹ ਸਾਰੀਆਂ ਪਾਲਿਸੀਆਂ ਕਾਰਪੋਰੇਟ ਪੱਖੀ ਪਾਲਿਸੀਆਂ ਨੇ। ਇਸ ਕਰਕੇ ਸਰਕਾਰ ਕੰਧ ਤੇ ਲਿਖਿਆ ਪੜ੍ਹ ਲੇ। ਅੱਜ ਦਾ ਇਕੱਠ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜਮਹੂਰੀਅਤ ਦੀ ਬਹਾਲੀ ਦੀ ਖਾਤਰ ਹੈ, ਤੇ ਜ਼ਮੀਨਾਂ ਦੀ ਕਾਣੀ ਵੰਡ ਦਾ ਮਸਲਾ ਤਾਂ ਅਜੇ ਅਸੀਂ ਛੇੜਿਆ ਨਹੀਂ। ਜਦੋਂ ਸੱਤੀ ਕੱਪੜੀ ਅੱਗ ਲੱਗ ਜਾਣੀ ਹੈ, ਜਦੋਂ ਪੰਜਾਬ ਦੇ ਲੋਕ ਇਹ ਜ਼ਮੀਨਾਂ ਦੀ ਕਾਣੀ ਵੰਡ ਦੀ ਖਤਮ ਦੀ ਗੱਲ ਕਰਨ ਤੇ ਆ ਗਏ, ਵੱਡੇ ਵੱਡੇ ਸੈਮੀਨਾਰ ਦੇਖੇ ਨੇ, ਵੱਡੇ ਵੱਡੇ ਲੋਕ ਦੇਖੇ ਨੇ, ਵੱਡੀਆਂ ਵੱਡੀਆਂ ਮੀਟਿੰਗਾਂ ਦੇਖੀਆਂ ਨੇ, ਪਰ ਉੱਥੇ ਜ਼ਮੀਨਾਂ ਦੀ ਥੁੜ ਦੀ ਗੱਲ ਤਾਂ ਹੁੰਦੀ ਹੈ, ਉੱਥੇ ਜ਼ਮੀਨਾਂ ਦੀ ਕਾਣੀ ਵੰਡ ਦੀ ਗੱਲ ਨਹੀਂ ਹੁੰਦੀ ਕਿ ਕਦੋਂ ਕਰੋਗੇ ਜ਼ਮੀਨਾਂ ਦੀ ਕਾਣੀ ਵੰਡ। ਕਿਸੇ ਵੀ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਕਦੇ ਲਿਖਿਆ ਨਹੀਂ, ਤੁਸੀਂ ਪੜ੍ਹੋਗੇ ਕਿ ਜ਼ਮੀਨਾਂ ਦੀ ਕਾਣੀ ਵੰਡ ਖਤਮ ਕਰਾਂਗੇ। ਥੋੜ ਜ਼ਮੀਨੇ ਲੋਕਾਂ ਨੂੰ ਅਸੀਂ ਜ਼ਮੀਨ ਦੇਵਾਂਗੇ, ਖੇਤ ਮਜ਼ਦੂਰਾਂ ਨੂੰ ਅਸੀਂ ਜ਼ਮੀਨ ਦੇਵਾਂਗੇ। ਤੁਸੀਂ ਨਵੀਆਂ ਕਲੋਨੀਆਂ ਤੇ ਅਰਬਨ ਸਟੇਟਾਂ ਬਣਾਉਣ ਦੀ ਖਾਤਰ ਸਾਡੀਆਂ ਹਜ਼ਾਰਾਂ ਏਕੜਾਂ ਜ਼ਮੀਨਾਂ ਤੁਸੀਂ ਲੈਂਡ ਸੀਲਿੰਗ ਪੋਲਿੰਗ ਐਕਟ ਦੇ ਆਧਾਰ ਤੇ ਲਖੀਰ ਦੇ ਅੰਦਰ ਲੈ ਲਈਆਂ। ਕਦੇ ਚੇਤਾ ਨਹੀਂ ਆਇਆ ਤੁਹਾਨੂੰ 5 ਮਰਲੇ ਪਲਾਟ ਦੇਣ ਦਾ। ਤੁਸੀਂ ਕਦੇ ਨਹੀਂ ਸੋਚਿਆ ਵੀ ਇੱਕ ਗਰੀਬ ਮਜ਼ਦੂਰ ਜਿੱਥੇ ਰੋਟੀ ਲਾਉਂਦਾ ਉਹਦੇ ਚੁੱਲ੍ਹੇ ਤੇ ਉਹਦੇ ਪਸ਼ੂ ਨੇ, ਉਹਦੇ ਪੈਣ ਨੂੰ ਥਾਂ ਨਹੀਂ। ਜਦੋਂ ਰਿਸ਼ਤੇਦਾਰ ਭੈਣ ਭਰਾ ਆ ਜਾਂਦਾ ਤਾਂ ਦੂਜੇ ਘਰੇ ਘਰ ਮੰਗਣਾ, ਮੰਜਾ ਮੰਗਣਾ ਪੈਂਦਾ, ਤੇ ਉਹ ਥਾਂ ਮੰਗਣੀ ਪੈਂਦੀ ਹੈ। ਉਹਨਾਂ ਦਾ ਚੇਤਾ ਨਹੀਂ ਕਦੇ ਆਇਆ ਤੁਹਾਨੂੰ? ਉਹਨਾਂ ਲੋਕਾਂ ਦਾ ਚੇਤਾ ਆਇਆ ਜਿਨ੍ਹਾਂ ਦੇ ਲੋਕਾਂ ਦੇ ਕੋਲੇ ਪਹਿਲੇ ਬਹੁਤ ਕੋਠੀਆਂ ਨੇ। ਜਿੰਨੀਆਂ ਕਲੋਨੀਆਂ ਪਈਆਂ ਨੇ ਜਿਹੜੀਆਂ ਹੁਣ ਤੱਕ ਜਿਹੜੀਆਂ ਕਲੋਨੀਆਂ ਦੇ ਵਿੱਚ ਵਸੋਂ ਨਹੀਂ ਹੋਈ, ਤੁਸੀਂ ਉਹਨਾਂ ਨੂੰ ਨਵੀਆਂ ਕਲੋਨੀਆਂ ਵਾਸਤੇ ਹੋਰ ਹਜ਼ਾਰਾਂ ਏਕੜ ਜ਼ਮੀਨ ਦੇ ਉੱਤੇ ਤੁਸੀਂ ਲਕੀਰ ਮਾਰ ਰਹੇ ਹੋ ਕਿ ਤੁਸੀਂ ਇਹ ਵੇਚ ਨਹੀਂ ਸਕਦੇ। ਅਜੇ ਢੌਂਗ ਕਰਦਾ ਪ੍ਰਧਾਨ ਮੁੱਖ ਮੰਤਰੀ ਕਿ ਇਹ ਜ਼ਮੀਨਾਂ ਕਿਸਾਨਾਂ ਦੀ ਮਰਜ਼ੀ ਤੋਂ ਨਹੀਂ ਲਈਆਂ ਜਾਣਗੀਆਂ। ਕੌਣ ਕਹਿੰਦਾ ਤੁਸੀਂ ਕਰਜ਼ਾ ਨਹੀਂ ਲੈ ਸਕਦੇ? ਕੌਣ ਕਹਿੰਦਾ ਤੁਸੀਂ ਵੇਚ ਨਹੀਂ ਸਕਦੇ? ਤੁਸੀਂ ਵੇਚ ਵੀ ਸਕਦੇ ਹੋ, ਕਰਜ਼ਾ ਵੀ ਲੈ ਸਕਦੇ ਹੋ। ਪਰ ਤੁਹਾਡਾ ਜਿਹੜਾ ਡਰਾਫਟ ਹੈ ਉਹ ਤਾਂ ਪ੍ਰੈਸ ਨੇ ਲੋਕਾਂ ਦੇ ਸਾਹਮਣੇ ਨੰਗਾ ਕਰਤਾ ਵੀ ਆਹ ਦੱਸੋ ਇਹਦੇ ਵਿੱਚ ਕਿਹੜੀ ਲਾਈਨ ਲਿਖੀ ਹੋਈ ਹੈ, ਜਿੱਥੇ ਇੱਕ ਵੀ ਲਾਈਨ ਇਹ ਲਿਖੀ ਹੋਵੇ ਕਿ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਹੋ। ਜੇ ਜ਼ਮੀਨਾਂ ਤੁਸੀਂ ਵੇਚਣੀਆਂ ਨੇ ਤੁਸੀਂ ਵੇਚ ਸਕਦੇ ਹੋ, ਜੇ ਜ਼ਮੀਨਾਂ ਤੁਸੀਂ ਗਹਿਣੇ ਦੇਣੀਆਂ ਨੇ ਤੁਸੀਂ ਲੈ ਸਕਦੇ ਹੋ, ਜੇ ਜ਼ਮੀਨਾਂ ਤੇ ਕਰਜ਼ਾ ਦੇਣਾ ਤੁਸੀਂ ਲੈ ਸਕਦੇ ਹੋ। ਸਗੋਂ ਉਲਟੀ ਇੱਕ ਲਿਸਟ ਆ ਗਈ, ਤੁਸੀਂ ਮਕਾਨ ਨਹੀਂ ਬਣਾ ਸਕਦੇ, ਤੁਸੀਂ ਕੋਠਾ ਨਹੀਂ ਬਣਾ ਸਕਦੇ, ਤੁਸੀਂ ਦਰਖਤ ਵੀ ਨਹੀਂ ਲਾ ਸਕਦੇ, ਤੁਸੀਂ ਬਾਗ ਨਹੀਂ ਲਾ ਸਕਦੇ, ਤੁਸੀਂ ਬੋਰ ਨਹੀਂ ਲਾ ਸਕਦੇ। ਤੁਹਾਡਾ ਉਸ ਜ਼ਮੀਨ ਤੇ ਇਹਦਾ ਮਤਲਬ ਹੱਕ ਅੱਜ ਤੋਂ ਸਰਕਾਰ ਨੇ ਬਿਨਾਂ ਪੈਸੇ ਲਏ ਤੁਹਾਡੇ ਕੋਲੋਂ ਉਹ ਹੱਕ ਖੋਹ ਲਿਆ। ਇਸੇ ਤਰ੍ਹਾਂ ਹੱਕ ਖੋਏ ਜਾਣੇ ਨੇ ਭਰਾ। ਇਸੇ ਤਰ੍ਹਾਂ ਇਹ ਲੜਾਈ ਗਲ ਵੱਢਵੀਂ ਲੜਾਈ ਗੱਲ ਨੂੰ ਸੰਕੇਤ ਜਾ ਰਿਹਾ। ਜਿਵੇਂ ਸਾਥੀ ਪਹਿਲਾਂ ਬੋਲ ਕੇ ਗਏ ਆ ਕਿ ਉਪਜਾਊ ਜ਼ਮੀਨਾਂ ਪੰਜਾਬ ਦੀਆਂ ਬਹੁਤ ਸਾਰੀਆਂ ਉਪਜਾਊ ਜ਼ਮੀਨਾਂ ਨੇ ਜਿਹੜੀਆਂ ਇਹ ਲੈਂਡ ਪੂਲਿੰਗ ਐਕਟ ਦੇ ਹੇਠ ਆਈਆਂ ਨੇ,
ਉਹ ਜ਼ਮੀਨਾਂ ਉਪਜਾਊ ਨੇ, ਇਹ ਅਸੀਂ ਵੀ ਜਾਣਦੇ ਹਾਂ, ਸਰਕਾਰ ਵੀ ਜਾਣਦੀ ਹੈ ਕਿ ਪੈਦਾਵਾਰ ਘਟੂਗੀ। ਪਰ ਇਹ ਪਾਲਿਸੀ ਕਿਹਦੀ ਹੈ? ਤਿੰਨ ਕਾਲੇ ਕਾਨੂੰਨ ਕੀ ਕਹਿੰਦੇ ਸੀ? ਉਹਨਾਂ ਨੇ ਕਿਹਾ ਵੀ ਸਰਕਾਰੀ ਮੰਡੀ ਖਤਮ ਕਰੋ, ਸਰਕਾਰੀ ਖਰੀਦ ਖਤਮ ਕਰੋ। ਉਹ ਵਿਸ਼ਵ ਭਰ ਸੰਸਥਾ ਦੀਆਂ ਨੀਤੀਆਂ ਇਹ ਕਹਿੰਦੀਆਂ ਨੇ ਕਿ ਸਰਕਾਰੀ ਭੰਡਾਰ ਵੀ ਖਤਮ ਕਰੋ, ਕਣਕ ਤੇ ਝੋਨਾ ਗੱਲਾਂ ਬੰਦ ਕਰੋ। ਅਨਾਜ ਤਾਂ ਸਾਡੇ ਕੋਲੇ ਬਹੁਤ ਪਿਆ, ਖਾਣ ਦੀਆਂ ਵਸਤਾਂ ਤਾਂ ਸਾਡੇ ਕੋਲੇ 10 ਸਾਲ ਦੀਆਂ ਪਈਆਂ ਨੇ। ਯੂਰਪ ਦੇ ਦੇਸ਼ ਤੁਹਾਡੀ ਤੀਜੀ ਦੁਨੀਆ ਦੇ ਦੇਸ਼ਾਂ ਨੂੰ 10 ਸਾਲ ਤੱਕ ਸਾਨੂੰ ਮਾਲ ਦੇ ਸਕਦੇ ਨੇ। ਆ ਫ੍ਰੀ ਟ੍ਰੇਡ ਐਕਟ ਦੀ ਜਿਹੜੀ ਗੱਲ ਆਈ ਹੈ, ਜਿਹੜਾ ਯੂਕੇ ਦੇ ਵਿੱਚ ਕੱਲ ਸਮਝੌਤਾ ਹੋਇਆ ਹੈ ਅਮਰੀਕਾ ਦੇ ਨਾਲ, ਜਿਹੜਾ ਅਗਸਤ ਦੇ ਪਹਿਲੇ ਹਫ਼ਤੇ ਹੋਣ ਜਾ ਰਿਹਾ ਹੈ, ਉਹਦੇ 'ਚ ਵੀ ਭਾਰਤ ਨੂੰ ਮੰਡੀ ਮੰਗਿਆ ਜਾ ਰਿਹਾ ਹੈ। ਭਾਰਤ ਦੀ ਮੰਡੀ ਦੇ ਵਿੱਚ ਆਪਣਾ ਸਬਸਿਡੀਆਂ ਨਾਲ ਮਾਲ ਲਿਆ ਕੇ ਸਿੱਟਣਾ ਹੈ। ਜਿਹੜਾ ਮਾਲ ਉਹ ਸਮੁੰਦਰਾਂ 'ਚ ਸਿੱਟਦੇ ਸੀ, ਜਿਹੜਾ ਵਾਧੂ ਪਿਆ ਸਮਾਨ ਸਮੁੰਦਰਾਂ 'ਚ ਡੇਗਦੇ ਸੀ, ਜਿਹੜਾ ਵਿਅਰਥ ਜਾ ਰਿਹਾ ਸੀ, ਉਹਨੂੰ ਭਾਰਤ ਦੀ ਮੰਡੀ ਦੇ ਵਿੱਚ ਦੁੱਧ ਵੀ, ਆਂਡੇ ਵੀ, ਕਣਕ ਵੀ, ਚੌਲ ਵੀ, ਸੋਇਆਬੀਨ ਵੀ, ਹੋਰ ਦਾਲਾਂ ਤੇ ਫਲ ਸਬਜ਼ੀਆਂ ਵੀ ਸਾਰੀਆਂ ਤੁਹਾਡੀਆਂ ਭਾਰਤ ਦੀ ਮੰਡੀ ਦੇ ਵਿੱਚ ਆਉਣਗੀਆਂ ਤੇ ਤੁਹਾਡਾ ਪਹਿਲਾਂ ਹੀ ਮਾਲ ਲੁੱਟਿਆ ਜਾ ਰਿਹਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਪ੍ਰੋਡਕਸ਼ਨ ਮੰਡੀਆਂ ਦੇ ਵਿੱਚ ਹੋਰ ਲੂ। ਆਹ ਰੌਲਾ ਹੈ ਬਾਈ ਉਹਨਾਂ ਨਾਲ, ਆਹ ਰੌਲਾ ਹੈ। ਫਿਰ ਇਸ ਲੜਾਈ ਦੇ ਵਿੱਚ ਆਉਣਾ ਹੈ ਕਿ ਨਹੀਂ? ਜੇਲਾਂ ਡੱਕਦੇ ਹੋ, ਜੇਲਾਂ ਭਰ ਲਓ, ਜਿੰਨੀਆਂ ਮਰਜ਼ੀ ਭਰ ਲਓ, ਲਲਕਰਾਏ ਮਾਰ ਲੈ ਕਿ ਜ਼ਮੀਨਾਂ ਦੀ ਲੜਾਈ ਸਾਡੀ ਰੋਟੀ ਦੀ ਲੜਾਈ ਹੈ, ਜ਼ਮੀਨਾਂ ਦੀ ਲੜਾਈ ਸਾਡੇ ਚੁੱਲ੍ਹਿਆਂ ਦੀ ਲੜਾਈ ਹੈ, ਜ਼ਮੀਨਾਂ ਦੀ ਲੜਾਈ ਸਾਡੇ ਬੱਚਿਆਂ ਦੇ ਭਵਿੱਖ ਦੀ ਲੜਾਈ ਹੈ। ਇਹ ਲੜਾਈ ਅਸੀਂ ਛੱਡ ਨਹੀਂ ਸਕਦੇ। ਕੋਈ ਵੀ ਵਿਦੇਸ਼ੀ ਹਾਕਮ, ਕੋਈ ਵਿਦੇਸ਼ੀ ਸ਼ਾਹੂਕਾਰ ਜੇ ਪੰਜਾਬ ਦੀ ਧਰਤੀ ਦੇ ਵੱਲ ਅੱਖ ਕਰੂਗਾ, ਅਸੀਂ ਇਹਨੂੰ ਤੱਕਣ ਨਹੀਂ ਦੇਵਾਂਗੇ। ਅਸੀਂ ਮਰਦੇ ਦਮ ਤੱਕ ਅੱਜ ਦੀ ਸਟੇਜ ਤੋਂ ਐਲਾਨ ਕਰਦੇ ਹਾਂ, ਮਾਨ ਸਾਹਿਬ ਤੁਹਾਡੇ ਕੱਲ ਸੁਣਦੇ ਹੋਣੇ ਆ ਕਿ ਲੈਂਡ ਸੀਲਿੰਗ ਪਾਲਿਸੀ ਕਿਸੇ ਹਾਲਤ ਦੇ ਵਿੱਚ ਪੰਜਾਬ ਦੀ ਧਰਤੀ ਤੇ ਲਾਗੂ ਨਹੀਂ ਹੋਣ ਦੇਵਾਂਗੇ। ਧੰਨਵਾਦ।